ਨਾਲ ਸਰਾਖ ਮਾਰਦੇ ਆ, ਸਰਾਖ ਮਾਰ ਕੇ ਤੇ ਇੱਥੇ ਬਾਂਸ ਕੱਢੇ ਆ ਇਦਾਂ, ਆ ਸਾਰੇ ਹੀ ਇਦਾਂ ਕੱਢੇ। ਅਸਲਾਮ ਵਾਲੇਕੁਮ। ਸਿਆਣੇ ਕਹਿੰਦੇ ਆ ਵੀ ਉਹ ਜੇਠ ਹਾੜ ਦੀ ਕਸਾਉਣ ਭਾਦੋਂ ਦੀ ਧੁੱਪ ਦੇ ਵਿੱਚ ਜੱਟ ਸਾਧੂ ਹੋ ਹਲੇ ਸਾਉਣ ਭਾਦੋਂ ਆਇਆ ਨਹੀਂ, ਪੱਖ ਲੱਗ ਗਿਆ। ਇਸ ਟਾਈਮ ਇੱਥੇ ਗੁੰਮਾ ਬਣ ਜਾਂਦਾ, ਸਾਹ ਘੁੱਟਦਾ, ਬੜਾ ਹਬਸ ਜਿਹਾ ਬਣਿਆ ਹੈ। ਅੱਛਾ, ਗੱਲ ਤਾਂ ਮੈਂ ਕਰਨ ਲੱਗਿਆ ਸੀ ਵੀ ਅਸੀਂ ਅੱਜ ਸਾਰੀ ਦਿਹਾੜੀ ਲਾਈ ਆ, ਉਹ ਮਾਰ ਕੇ ਨਾ ਤੁਹਾਨੂੰ ਮੈਂ ਦਿਖਾ ਵੀ ਦਊਂਗਾ, ਮਸ਼ੀਨ ਨਾਲ ਇੰਜ ਵਿੱਚ ਸਰਾਖ ਮਾਰ ਕੇ ਜ਼ਮੀਨ ਦੇ ਵਿੱਚ ਤੇ ਆ ਸੋਟੀਆਂ ਪਾ ਕੇ ਨਾ ਤੇ ਉਹ ਸ਼ੈੱਡ ਬਣਾ ਰਹੇ ਹਾਂ, ਅਸੀਂ ਫਾਰਮ ਬਣਾ ਰਹੇ ਹਾਂ। ਪਿਛਲੇ ਸਾਲ ਦੀ ਮੈਂ ਤੁਹਾਨੂੰ ਇੱਕ ਗੱਲ ਸੁਣਾ ਦੇਵਾਂ। ਪਿਛਲੇ ਸਾਲ ਨਾ ਜੀ 2 ਨਸ਼ਈ ਲੱਭ ਗਏ ਦਿਹਾੜੀ ਤੇ। ਅੱਛਾ ਤੇ ਉਹ ਕਹਿੰਦੇ ਜੀ ਕੋਈ ਕੰਮ ਹੈ ਤੇ ਦੱਸੋ। ਅਸੀਂ ਲਾ ਰਹੇ ਸੀਗੇ ਸੋਟੀ। ਮੈਂ ਕਿਹਾ ਆਜੋ ਵੀ ਤੁਸੀਂ ਸੋਟੀ ਲਾਓ, ਆਪਦੀ ਮਿਹਨਤ ਲੈ ਲਿਓ। ਇੱਕ ਪਾਸੇ ਉਹ ਲੱਗ ਗਏ ਲਾਣ, ਇੱਕ ਪਾਸੇ ਅਸੀਂ। ਉਹ ਨਾ ਹੁਣ ਆ ਸੋਟੀ ਜਿਹੜੀ ਆ, ਇੱਕ ਇਸ ਪਾਸੇ ਗੱਡੀ ਆ, ਦਿਖਦੀ ਹੈ ਵਿੱਚ ਸਾਰੀ। ਇੱਕ ਸੋਟੀ ਇਸ ਪਾਸੇ ਸਰਾਖ ਮਾਰ ਕੇ ਕੱਢਣੀ, ਇੱਕ ਉਸ ਪਾਸੇ ਕੱਢਣੀ। ਇੱਧਰਲੀ ਦਾ ਸਿਰਾ ਘੁਮਾ ਕੇ ਉਧਰ ਲੈ ਜਾਣਾ, ਉਧਰਲੀ ਦਾ ਉਧਰ ਲੈ ਜਾਣਾ। ਤੇ ਉਹ ਏਦਾਂ ਖਲੋ ਗਏ। ਉਹ ਸੋਟੀ ਉਹਨਾਂ ਨੇ ਏਦਾਂ ਘੁਮਾ ਕੇ ਲਿਆਂਦੀ। ਜਦੋਂ ਇੱਧਰਲੇ ਸਿਰੇ ਤੇ ਲਿਆਂਦੀ, ਉਧਰਲੇ ਸਿਰੇ ਤੇ ਨਾ, ਤੇ ਉਹਨਾਂ ਕੋਲੋਂ ਦੋਵਾਂ ਕੋਲੋਂ ਛੁੱਟ ਗਈ। ਉਹ ਇੱਧਰਲੀ ਆ ਕੇ ਉਹਦੇ ਮੱਥੇ 'ਚ ਵੱਜੀ, ਉਧਰਲੀ ਸੋਟੀ ਆ ਕੇ ਉਹਦੇ ਮੱਥੇ 'ਚ। ਮੈਂ ਗਿਆ ਉੱਥੇ ਨਾ, ਬੈਠਾ ਸੀ ਘਰੇ ਗਿਆ ਤੇ ਮੈਂ ਉੱਥੇ ਹੁੱਕੇ ਦਾ ਸੂਟਾ ਲਾਉਣ ਲੱਗ ਗਿਆ ਤੇ ਇਧਰੋਂ ਦੋਵੇਂ ਤੁਰੇ ਜਾਣ, ਮੱਥੇ ਪਾਟੇ ਲਹੂ। ਮੈਂ ਕਿਹਾ ਖਰੇ ਲੜ ਪਏ। ਮੈਂ ਕਿਹਾ ਯਾਰ ਇਹ ਤਾਂ ਨਵਾਂ ਸਿਆਪਾ ਪਾਤਾ ਨੇ, ਲੜ ਪਏ। ਉਹ ਜਦੋਂ ਮੇਰੇ ਲੱਗ ਗਿਆ ਨਾ ਤੇ ਉਹ ਜੁੱਤੀ ਇੱਕ ਨੇ ਲਾਈ। ਮੈਂ ਕਿਹਾ ਤੇ ਮੇਰੇ ਗਲ ਪੈਣਗੇ। ਤੇ ਉਹ ਜੁੱਤੀ ਲਿਆ ਕੇ ਨਾ ਤੇ ਮੇਰੇ ਹੱਥ 'ਚ ਫੜਾਤੀ। ਕਹਿੰਦਾ ਵੀ ਜੁੱਤੀ ਆ ਫੜ ਲਾ, ਸਾਡੇ ਸਿਰ 'ਚ ਨਾ ਕਰ 7-7 ਮਾਰ। ਮੈਂ ਕਿਹਾ ਕੀ ਗੱਲ ਹੋਈ? ਕਹਿੰਦੇ ਵੀ ਇਹ ਜੀ ਮਜ਼ਦੂਰੀ ਨਾਲੋਂ ਤਾਂ ਅਸੀਂ ਘਰੇ ਆਪਣੇ ਸਿਰ 'ਚ ਜੁੱਤੀਆਂ ਹੀ ਮਾਰ ਲੈਂਦੇ, ਵੀ ਸਾਡੀ ਮੱਤ ਮਾਰੀ ਅਸੀਂ ਤੇਰੇ ਕੋਲ ਆ ਗਏ ਵੀ ਇਹ ਕਾਰੀਗਰੀ ਦਾ ਕੰਮ ਉਹਨਾਂ ਦੇ ਕਰਨ ਦਾ ਕੰਮ। ਹਾਂ, ਉਹ ਕਹਿੰਦਾ ਪਹਿਲਾਂ ਕਹਿੰਦਾ ਮੈਂ ਕੁਲਫੀਆਂ ਵੇਚਦਾ ਸੀਗਾ, ਫਿਰ ਮੈਂ ਹੁਣ ਬਸ ਇਦਾਂ ਕੰਮ ਨਹੀਂ ਲੱਭਿਆ ਤੇ ਤੇਰੇ ਕੋਲ ਆ ਗਿਆ ਤੇ ਆ ਤੂੰ ਕਹਿੰਦਾ ਨਵੇਂ ਪੰਗੇ ਨੂੰ ਪਾਤਾ। ਇਹ ਬਾਬਾ ਇਹ ਹਰ ਬੰਦੇ ਦਾ ਕੰਮ ਨਹੀਂ। ਐਤਕੀ ਫਿਰ ਤੁਸੀਂ ਆਪ ਹੀ ਲਾਣ ਦਾ ਫੈਸਲਾ ਕਰ ਆਪ ਹੀ ਨਹੀਂ, ਮੁੰਡੇ ਵੀ ਲੱਗੇ, ਬੰਦੇ ਵੀ ਹੈ ਸੀ। ਹਾਂ, ਆਪ ਹੀ ਲੱਗੇ ਰਹੇ ਆ। ਤੇ ਉਹ ਕਾਰੀਗਰੀ ਦਾ ਕੰਮ ਆ। ਇਹ ਜਿਹੜਾ ਕੰਮ ਆ ਨਾ, ਇਦਾਂ 60 ਫਿੱਟ ਲੱਗ ਜਾਂਦੀ ਅਣਜਾਣ ਬੰਦੇ ਦੀ। ਬੜਾ ਸੋਹਣਾ। ਅਸੀਂ ਵੀ ਸਿੱਖਿਆ ਸੀ। ਅਸੀਂ ਕੋਈ ਇਹ ਨਹੀਂ ਵੀ ਘਰੋਂ ਸਿੱਖ ਕੇ ਆਏ ਸੀ, ਅਸੀਂ ਵੀ ਸਿੱਖਿਆ ਸੀ। ਕੱਲੀ ਸ਼ਾ ਸਿੱਖ ਕੇ ਤੇ ਹੁਣ ਸਾਨੂੰ ਕੰਮ ਆ ਗਿਆ। ਅੱਛਾ, ਇਹ ਅਸੀਂ ਸ਼ਾਇਦ ਤੁਸੀਂ ਕਹੋਗੇ ਵੀ ਅੱਜ ਕੱਲ ਸਬਜ਼ੀ ਤਾਂ ਲੱਗਣੀ ਕੋਈ ਨਹੀਂ, ਵੀ ਸ਼ੈੱਡ ਕਾਹਦਾ ਬਣਾ ਰਹੇ ਆ ਜੀ। ਹਾਂ, ਇਹੀ ਮੈਂ ਪੁੱਛਣ ਲੱਗਾ ਸੀ। ਹਾਂ, ਬਾਕੀ ਜਿਹੜੀਆਂ ਸਬਜ਼ੀਆਂ ਉਹਨਾਂ ਦਾ ਤਾਂ ਹੁਣ ਅਖੀਰ ਚੱਲ ਰਿਹਾ। ਵੀ ਖੀਰਾ ਮੁੱਕ ਗਿਆ, ਕਾਲੀ ਤੋਰੀ ਮੁੱਕ ਗਈ, ਟਮਾਟਰ ਮੁੱਕ ਗਏ, ਕਰੇਲੀ ਵੀ 4 ਦਿਨ ਦੀ ਪ੍ਰਾਹੁਣੀ ਇਹ ਵੀ ਗਈ। ਇਹ ਤਾਂ ਹੁਣ ਖੇਤ ਵਿਹਲੇ ਹੋਏ ਨੇ ਆ। ਇਹ ਅਸੀਂ ਹੁਣ ਲਾਉਣ ਲੱਗੇ ਆ ਜੀ ਪਨੀਰੀ। ਇਹ ਇਦਾਂ ਲਾ ਕੇ ਸੋਟੀਆਂ ਉੱਤੇ ਹਰਾ ਕੱਪੜਾ ਪਾਵਾਂਗੇ, ਉਹਨੂੰ ਸਾਦੇ ਆ ਗ੍ਰੀਨ ਸ਼ੀਟ ਉਹ ਉੱਤੇ ਪਾ ਕੇ ਤੇ ਹੇਠਾਂ ਲਾਵਾਂਗੇ ਗੰਡਿਆਂ ਦੀ ਪਨੀਰੀ ਤੇ ਗੋਭੀ ਦੀ ਪਨੀਰੀ। ਉਹ ਫਿਰ ਜਦੋਂ ਅਸੀਂ ਲਾਵਾਂਗੇ ਉਹ ਤੁਹਾਨੂੰ ਦੱਸਾਂਗੇ ਵੀ ਆਹ ਗੰਡਿਆਂ ਦੀ ਆਹ ਨਸਲ ਆ, ਆਹ ਗੋਭੀ ਦਾ ਬੀ ਨਸਲ ਆ। ਉਹ ਸਾਰੀ ਗੱਲਬਾਤ ਫਿਰ ਉਦੋਂ ਅਸੀਂ ਦੱਸਾਂਗੇ। ਠੀਕ ਹੈ। ਹਾਂ, ਇਹ ਇਸ ਮਕਸਦ ਵਾਸਤੇ ਇਹ ਕਿੰਨੀਆਂ ਲਾਈਨਾਂ ਬਣ ਗਈਆਂ? 1 2 3 ਤੇ 4। ਇਹ ਤਾਂ ਜਿੰਨੀ ਮਰਜ਼ੀ ਇੱਥੋਂ ਲਾ ਲਓ। ਇਹ ਇੰਨਾ ਕੁ ਖੱਤਾ ਬਚਾਇਆ ਸੀ ਨਾ ਉਦੋਂ। ਅੱਛਾ। ਤੇ ਇੱਧਰ ਸਾਡਾ ਸੋਲਰ ਲੱਗ ਗਿਆ ਤੇ ਉਹ ਸੋਲਰ ਰਾਣਾ ਸਾਹਿਬ ਉਦੋਂ ਨਾ ਆਪਾਂ ਚਲੇ ਗਏ ਤਜਮਲ ਕਲੀਮ ਸਾਹਿਬ ਦਾ। ਤੇ ਉਹ ਮਾਸ਼ਾਅੱਲਾ ਹੁਣ ਬਿਹਤਰ ਆ ਅੱਗੇ ਨਾਲੋਂ। ਅੱਲਾ ਦਾ ਸ਼ੁਕਰ ਆ, ਅੱਗੇ ਨਾਲੋਂ ਬਿਹਤਰ ਆ। ਉਹ ਅੱਲਾਹ ਤਾਲਾ ਨੂੰ ਹੋਰ ਸਿਹਤ ਤੰਦਰੁਸਤੀ ਦੇਵੇ। ਉਦਾਂ ਹੀ ਸਾਡੇ ਵਿੱਚ ਦੁਬਾਰਾ ਆ ਕੇ ਉਦਾਂ ਹੀ ਸ਼ੇਰ ਕਹਿਣ, ਅਸੀਂ ਉਹਨਾਂ ਨੂੰ ਦੇਖਾਂਗੇ ਇਨਸ਼ਾਅੱਲਾ। ਤੇ ਮਗਰੋਂ ਫਿਰ ਟੂਬਲ ਸਾਡਾ ਚਾਲੂ ਹੋ ਗਿਆ ਸੀ। ਉਹ ਚਾਲੂ ਹੋਣ ਦੀ ਵੀਡੀਓ ਤੁਹਾਡੇ ਤੱਕ ਪਹੁੰਚਾਈ ਨਹੀਂ, ਅਸੀਂ ਪਹੁੰਚਾਵਾਂਗੇ ਕਿਸੇ ਦਿਨ। ਉਂਝ ਇਹ ਚੱਲ ਰਿਹਾ। ਹਾਂ, ਅੱਲਾ ਦਾ ਸ਼ੁਕਰ ਆ, ਚੱਲ ਰਿਹਾ। ਅਸੀਂ ਹੁਣ ਉਹਦੀ ਅੱਲਾ ਵਾਸਤੇ ਦੀ ਦੇਗ ਪਕਾਵਾਂਗੇ ਨਾ ਟੂਬਲ ਦੀ, ਤੇ ਉਹ ਫਿਰ ਤੁਹਾਡੇ ਤੱਕ ਅਸੀਂ ਪਹੁੰਚਾਵਾਂਗੇ। ਤੇ ਇਹਦੇ 'ਚ ਮੈਂ ਕਹਿੰਦਾ ਟਿਊਬਲ ਭਾਵੇਂ ਬਾਅਦ ਵਿੱਚ ਲਾ ਲਿਓ, ਪਰ ਅੱਲਾ ਵਾਸਤੇ ਦੀ ਦੇਗ ਪਕਾਉਣ ਦਾ ਤਾਂ ਸਿਲਸਿਲਾ ਕਰੋ ਨਾ ਕੋਈ ਜਲਦੀ। ਹਾਂ, ਨਹੀਂ ਉਹ ਦੇਗ ਦਾ ਪਕਾ ਲੈਂਦੇ ਆ, ਕਿਸੇ ਦਿਨ ਬਣਾ ਲੈਂਦੇ ਆ ਪ੍ਰੋਗਰਾਮ। ਅੱਲਾ ਖਿਆਲ ਰੱਖੇ। ਤੇ ਅਸੀਂ ਨਾ ਜੀ ਇਹਦੇ 'ਚ ਗੱਲ ਦੱਸੋ ਗੋਭੀ ਦਾ ਤੇ ਕਣ ਦੀ ਗੱਲ ਤੁਸੀਂ। ਹਾਂ, ਇਹਦੇ 'ਚ ਕਣ ਵੈਸੇ ਜ਼ਿਆਦਾਤਰ ਜਿਹੜਾ ਨਾ ਇਹਨਾਂ ਦਿਨਾਂ 'ਚ ਕਣ ਲੱਗਦਾ ਵਾ ਸਿੰਧ 'ਚੋਂ ਆਉਂਦਾ ਵਾ। ਹਾਂ, ਸਿੰਧ ਵਾਲਾ। ਇਹ ਕਾਫੀ ਮੁਸ਼ਕਲ ਹੈ ਆ ਕਣ ਇਹਨਾਂ ਗਰਮੀਆਂ ਵਾਲੇ ਦਿਨਾਂ 'ਚ ਨਾ ਇਹਨੂੰ ਰੱਖਣਾ। ਤੇ ਇਹ ਬੜਾ ਅਰਲੀ ਜਿਹਾ ਲੱਗਦਾ ਵਾ ਬੜੀ। ਤੇ ਦੂਸਰੀ ਗੋਭੀ ਵੀ ਜਿਹੜੀ ਹੈ ਨਾ, ਇਹ ਉਹ ਦੇਸੀ ਗੋਭੀ ਟਾਈਪ ਹੁੰਦੀ ਆ। ਤੇ ਉਹਦੀ ਪਨੀਰੀ ਇਹ ਲੱਗਦੀ ਯਾਰ। ਇਹ ਵੀ ਵੈਸੇ ਵਾਵਾ ਮੁਸ਼ਕਲ ਤੇ ਔਖਾ ਕੰਮ ਆ। ਅੱਲਾ ਕਾਮਯਾਬ ਕਰੇ ਜਿਹੜਾ ਵਾ ਨਾ, ਸਾਨੂੰ ਵੀ ਤੇ ਸਾਨੂੰ ਵੀ ਸਾਰਿਆਂ ਨੂੰ। ਇਹ ਜਿਹੜੀ ਗੱਲ ਰਾਣਾ ਸਾਹਿਬ ਨੇ ਕਰੀ ਹੈ ਨਾ, ਬਿਲਕੁਲ ਠੀਕ ਕਰੀ ਆ। ਇਹ ਫਸਲਾਂ ਜਿਹੜੀਆਂ ਨਾ ਆਹ ਹੁਣ 2 ਲਾਉਣ ਲੱਗੀਆਂ, ਇਹ ਐਨ ਗਰਮੀ ਦੇ ਵਿੱਚ ਬੜੀਆਂ ਨਾਜ਼ੁਕ ਫਸਲਾਂ ਤੇ ਸਾਊ ਜੀਆਂ ਤੇ ਬੜੀਆਂ ਔਖੀਆਂ। ਇਹਨਾਂ ਨੂੰ ਪਾਣੀ ਦਾ ਹਿਸਾਬ ਰੱਖਣਾ ਤੇ ਬੜਾ ਔਖਾ ਇਹਨਾਂ ਨੂੰ ਤਿਆਰ ਕਰਨਾ ਪੈਂਦਾ। ਇਹ ਕੋਈ 1.25 ਮਹੀਨੇ 'ਚ ਕਣ ਤਿਆਰ ਹੋਏਗਾ। ਹਾਂਜੀ। ਇਹ ਅਗਸਤ 'ਚ ਲੱਗੇਗਾ ਕਿ ਜੁਲਾਈ ਦੇ ਐਂਡ ਤੇ ਲੱਗੇਗਾ? ਇਹ ਜੀ ਅਗਸਤ 'ਚ ਲੱਗੂਗਾ। ਹਾਂ, ਕਿਉਂਕਿ ਗਰਮੀ ਉਦੋਂ ਥੋੜੀ ਜੀ ਨਾ ਘੱਟ ਹੋਏਗੀ। ਬਾਕੀ ਪੱਕੀ ਗੱਲ ਤੁਹਾਨੂੰ ਅਸੀਂ ਸ਼ਾਹ ਸਰੋਇਆ ਜਦੋਂ ਆਊਗਾ ਉਹਦੇ ਨਾਲ ਗੱਲ ਕਰਾਵਾਂਗੇ। ਹੈ ਅਸੀਂ ਤਾਂ ਮਿੰਟ ਘੋਸਲੇ 'ਚ ਮੈਂ ਲਾਈ ਜਾਂਦਾ, ਕਿਉਂਕਿ ਇਹ ਕਾਣਾ ਅਸੀਂ ਲਾ ਰਹੇ ਹਾਂ ਪਹਿਲੀ ਵਾਰੀ।
ਮੇਰੇ ਹਿਸਾਬ ਨਾਲ ਤਾਂ ਪਹਿਲੀ ਵਾਰੀ ਲਾ ਰਹੇ ਹਾਂ, ਨਹੀਂ ਇਹ ਜੇ ਕਣਕ ਲਾਇਆ ਵੀ ਹੋਵੇ ਤਾਂ 10 ਸਾਲ ਪਹਿਲਾਂ ਲਾਇਆ ਨਹੀਂ, ਹੋਣਾ, ਹੁਣ ਅਸੀਂ ਪਹਿਲੀ ਵਾਰੀ ਲਾ ਨਹੀਂ ਰਹੇ। ਨਹੀਂ ਇਹ ਕਾਫੀ ਬਹੁਤ ਘੱਟ ਲੱਗਦਾ ਵਾ ਇੱਧਰ ਜਨੂਬੀ ਪੰਜਾਬ ਵਾਲੀ ਸਾਈਡ ਤੇ ਕੁਝ ਲੋਕਾਂ ਦੇ ਨਾ ਉਹਨਾਂ ਲਾਇਆ। ਵੈਸੇ ਸਿੰਧ 'ਚ ਲੱਗਦਾ ਵਾ ਉੱਥੋਂ ਪਨੀਰੀ, ਲੇਕਿਨ ਉਹ ਪਨੀਰੀ ਗਰਮੀ 'ਚ ਨਾ ਗਲ ਜਾਂਦੀ ਆ, ਹਾਂਜੀ ਉਹਦਾ ਬੜਾ ਮਸਲਾ ਹੁੰਦਾ ਵਾ। ਤੇ ਇਹ ਜਿਹੜੀ ਇਹਨਾਂ ਦਿਨਾਂ 'ਚ ਪਨੀਰੀ ਆਉਂਦੀ ਆ ਨਾ, ਉਹ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੁੰਦੀ ਆ। ਆ ਜਾਗਾ ਕੈਮਰੇ ਅੱਗੇ ਚੱਕਰ ਆਂਦੇ ਤੈਨੂੰ, ਹਾਂ। ਉਹ ਮਗਰੇ ਖਲੋ ਗਿਆ, ਇੱਥੋਂ ਦਿਖਾ ਦੇ। ਅੱਛਾ, ਅਸੀਂ ਫੈਸਲਾਬਾਦ ਤੋਂ ਆਏ ਵਲੋਗ ਬਣਾਉਣ ਤੁਹਾਨੂੰ। ਕਿੱਥੋਂ ਹੈ ਜੀ? ਫੈਸਲਾਬਾਦ ਤੋਂ ਆਏ ਅਸੀਂ ਵਲੋਗ ਬਣਾਉਣ ਤੁਹਾਨੂੰ। ਅੱਛਾ ਮਾਸ਼ਾਅੱਲਾ। ਹਾਂ ਬੜਾ ਪੈਂਡਾ ਕੀਤਾ ਵੀ ਨਿਆਣਿਆਂ ਨੇ ਤਾਂ ਜਿਹੜਾ ਵਾ। ਫੈਸਲਾਬਾਦ ਤੋਂ ਅਸੀਂ ਐਂ ਵਲੋਗ ਬਣਾਉਣ, ਅਸੀਂ ਤੁਹਾਡੇ ਤੁਸੀਂ ਸਟਾਲ ਨਾਲ ਸਾਡੇ ਤੁਸੀਂ ਵਲੋਗ ਬਣਾਉਂਦੇ, ਇਸ ਕਰਕੇ ਸਾਨੂੰ ਖੁਸ਼ੀ ਹੋਈ ਇੱਥੇ ਆਉਣ ਦੀ। ਅੱਛਾ ਅਸੀਂ ਸਾਡਾ ਵਲੋਗ ਸਾਰੇ ਦੇਖਦੇ, ਸਾਡੀ ਜਦੋਂ ਗਾਂ ਸੂਈ ਸੀ ਉਹ ਵੀ ਵਲੋਗ ਦੇਖਿਆ ਸੀਗਾ ਸਾਡਾ, ਅੱਛਾ ਸਾਰੇ ਵਲੋਗ ਦੇਖੇ। ਅੱਛਾ ਲਾਲਪੁਰ ਕਿਹੜੀ ਜਗ੍ਹਾ ਤੋਂ ਆਏ? ਅਸੀਂ ਫੈਸਲਾਬਾਦ ਸੁਧਾਰ ਤੋਂ। ਅੱਛਾ ਸੁਧਾਰ ਮੰਡੀ ਜਿੱਥੇ ਜਾਂਦੀਆਂ ਵਾ, ਜਿੱਥੇ ਸਾਡੀਆਂ ਸਬਜ਼ੀਆਂ ਜਾਂਦੀਆਂ, ਟੁੱਟ ਕੇ ਆਉਣ ਲੱਗ ਗਈਆਂ। ਦਿਖਾਈ ਕੈਮਰਾਮੈਨ ਨਾਲ, ਇਹ ਝਟਕ ਤੇ ਹੀ ਫਿਰ ਅਸੀਂ ਉਹ ਬਾਕੀ ਤੋੜ ਇਹ ਲੋਕਲ ਮੰਡੀ ਵਾਲੀਆਂ ਸੁਧਾਰ ਵਾਲੀ ਚਲੀ ਗਈ ਆ ਵੈਗਨ ਜਿਹੜੀ ਆ ਨਾ ਲੈ ਕੇ। ਹਾਂ ਉਹ ਚਲੀ ਗਈ, ਇਹ ਲੋਕਲ ਮੰਡੀ ਵਾਲੀਆਂ। ਇਹ ਤਾਂ ਹਜੇ ਤੋੜ ਰਹੇ ਆ, ਤੋੜ ਕੇ ਫਿਰ ਭੇਜਾਂਗੇ। ਆਇਓ ਛੇਤੀ ਗਾਹਾਂ ਆ ਜਾਓ, ਅਸੀਂ ਬੰਦ ਕਰਨ ਤੋਂ ਖੜੇ ਆ, ਛੇਤੀ ਆ ਜਾਓਗਾ। ਆ ਕੁਝ ਹੋਰ ਪ੍ਰਾਹੁਣੇ ਆ ਗਏ ਆ। ਅੱਛਾ ਕਾਹਦੇ ਤੇ ਆਏ ਤੁਸੀਂ? ਅਸੀਂ ਸਾਡੇ ਨਾਨਕਿਆਂ ਦਾ ਪਿੰਡ ਆ ਇੱਥੇ, ਅਸੀਂ ਨਾਨਕਿਆਂ ਦਾ ਆਏ ਸੀਗੇ। ਚਲੋ ਰਹਿਮੇਸ਼ਾ ਨਾਨਕਿਆਂ ਦਾ ਪਿੰਡ ਹੈ? ਅੱਛਾ ਵਾਹ ਬਈ। ਰਾਣਾ ਅਕਰਮ ਨਹੀਂ ਹਾਂ ਹਾਂ ਉਹਦੇ ਅੱਛਾ ਚਲੋ ਮਾਸ਼ਾਅੱਲਾ। ਇਹ ਵੀ ਉੱਥੋਂ ਸੁਧਾਰ ਤੋਂ ਆਏ? ਅੱਛਾ ਰਾਣਾ ਅਕਰਮ ਦਾ ਮੁੰਡਾ। ਅੱਛਾ, ਫਕਰ ਮਨੇਰੀ ਦਾ ਹੋਣਾ? ਖਿਆਲ ਹੈ ਵੀ ਠੀਕ। ਅੱਛਾ ਜੀ। ਸੁਧਾਰ ਤਾਂ ਲੂਮਾਂ ਬਹੁਤ ਲੱਗੀਆਂ ਹੋਈਆਂ ਹੈ। ਉਹ ਖੜਕੇ 'ਚ ਸੌਂ ਕਿਸ ਤਰ੍ਹਾਂ ਜਾਂਦੇ ਆ ਤੁਸੀਂ? ਉਹ ਦੂਰ ਆ ਸਾਡੇ ਤੋਂ। ਅੱਛਾ ਅੱਛਾ। ਮੈਂ ਤਾਂ ਲਓ ਜੀ ਸਾਡੇ ਕੋਲ ਪ੍ਰਾਹੁਣੇ ਆ ਗਏ ਤੇ ਇਹਨਾਂ ਨੇ ਵਲਾਗ ਬਣਾਉਣਾ, ਤੇ ਅਸੀਂ ਹੁਣ ਇੰਨਾ ਟੋਟਾ ਬਣਾ ਲਿਆ। ਫਿਰ ਜਦੋਂ ਕੱਲ ਨੂੰ ਜਦੋਂ ਪਨੀਰੀ ਲਾਵਾਂਗੇ ਫਿਰ ਬਾਕੀ ਉਦੋਂ ਲਾ ਕੇ ਤੇ ਫਿਰ ਤੁਹਾਡਾ ਇਕੱਠਾ ਕਰਕੇ ਤੁਹਾਡੇ ਤੱਕ ਪਹੁੰਚਾਵਾਂਗੇ। ਹਾਂ, ਨਾਲੇ ਫਿਰ ਪੂਰੀ ਡਿਟੇਲ ਨਾਲ ਸ਼ਾਹਦ ਵੀ ਹੋਏਗਾ ਉਹਦੇ ਕੋਲ, ਜਿਹੜਾ ਨੇ ਕਿਤਨਾ ਵੀ। ਹਾਂਜੀ ਉਸ ਦਿਨ ਅਸੀਂ ਤੁਹਾਨੂੰ ਦਿਖਾਤਾ ਸੀ ਵੀ ਅਸੀਂ ਛੋਟੀਆਂ ਗੱਡੀਆਂ ਸੀ ਨਾ, ਤੇ ਅਸੀਂ ਇੱਥੇ ਬਣਾ ਰਹੇ ਸੀ ਵੀ ਪਨੀਰੀ ਲਾਉਣ ਵਾਸਤੇ, ਵੀ ਪਨੀਰੀ ਅਸੀਂ ਪਾਣ ਲੱਗੇ ਆ ਗੰਢਿਆਂ ਦੀ ਤੇ ਗੋਭੀ ਦੀ। ਤੇ ਉਹਦੇ ਵਾਸਤੇ ਅਸੀਂ ਉਹ ਪੂਰਾ ਬਣਾਇਆ, ਲਾਈ ਛੋਟੀਆਂ ਲਾਈਆਂ, ਤੇ ਉੱਤੇ ਪਾਈ ਆ ਹਰੇ ਰੰਗ ਦੀ ਚਾਦਰ ਜੀ, ਇਹਨੂੰ ਕਹਿੰਦੇ ਆ ਗ੍ਰੀਨ ਸ਼ੀਟ ਇਹਨੂੰ ਕਹਿੰਦੇ, ਜਿਹੜੀ ਉੱਤੇ ਪਾਈ ਆ। ਤੇ ਹੇਠ ਆ ਕੇ ਦਿਖਾਉਂਦੇ ਆ ਤੁਹਾਨੂੰ ਨਿਜ਼ਾਮ ਪੂਰਾ, ਵੀ ਇਹਦੇ ਵਿੱਚ ਅਸੀਂ ਖਾਲੀਆਂ ਬਣਾ ਕੇ ਨਾ ਤੇ ਲਾ ਕੇ ਪਾਈ ਆ। ਭਾਲ ਨਹਿਰ ਤੋਂ ਲਿਆਂਦੀ ਆ ਹੇਠਾਂ ਪਈ ਭਾਲ ਪਾ ਕੇ ਇਦਾਂ, ਤੇ ਉਹ ਇੱਕ ਵਾਰੀ ਵੱਤਰ ਲਾਇਆ, ਉਹ ਜਿਵੇਂ ਕਰ ਰਿਹਾ ਮੁੰਡਾ, ਅਸੀਂ ਪੱਧਰੀਆਂ ਕਰ ਰਿਹਾ ਬਰਾਬਰ ਕਰਕੇ, ਤੇ ਫਿਰ ਇਹਦੇ ਵਿੱਚ ਸਾਰਾ ਨਿਜ਼ਾਮ ਬਣਾਵਾਂਗੇ। ਤੇ ਆ ਤੁਸੀਂ ਵਿੱਚ ਜਾ ਕੇ ਕੈਮਰਾਮੈਨ ਹੁਣ ਤੋਂ ਕਰ ਜਾਏਂਗੇ। ਅੱਛਾ ਕਲੋਈ ਸਾਚੋ ਮੇਰੇ ਗੱਲ ਯਾਦ ਆ ਗਈ, ਲੈ ਉਹ ਵਿੱਚ ਦੱਸਿਆ ਹੀ ਨਹੀਂ। ਸਾਡੇ ਕੋਲ ਅੱਜ ਪ੍ਰਾਹੁਣੇ ਬੜੇ ਖਾਸ ਆਏ ਹੋਏ ਆ ਜੀ, ਬਹੁਤ ਖਾਸ ਪ੍ਰਾਹੁਣੇ ਆਏ ਹੋਏ ਆ ਜੀ। ਤੁਸੀਂ ਟਿਕਟੌਕ ਦੇ ਉੱਤੇ ਬਹੁਤ ਮਸ਼ਹੂਰ ਸ਼ਖਸੀਅਤ ਆ ਦੋਵੇਂ, ਰਿਜ਼ਵਾਨ ਮੁਰਤਜ਼ਾ ਪੂਰਾ ਨਹੀਂ ਆਈਡੀ ਦਾ ਕੀ ਨਾਮ? ਰਿਜ਼ਵਾਨ ਮੁਰਤਜ਼ਾ 97। ਹਾਂਜੀ ਰਿਜ਼ਵਾਨ ਮੁਰਤਜ਼ਾ, ਇਹਨਾਂ ਦੀ ਆਈਡੀ ਜਾ ਕੇ ਦੇਖਿਓ। ਤੇ ਦੁੱਲੂ ਸਾਹਿਬ ਨੂੰ ਤਾਂ ਬੰਦਾ ਜਾਣਦਾ, ਦੁੱਲੂ ਬਾਈ 2 ਵਾਰੀ 2 ਉਹ ਬਾਈ ਦੁੱਲੂ ਬਾਈ ਆਈਡੀ ਆ, ਤੇ ਬੜੇ ਮਸ਼ਹੂਰ ਜੀ। ਇਹਨਾਂ ਨੇ ਸਾਨੂੰ ਇੱਜ਼ਤ ਦਿੱਤੀ ਆ ਕੇ, ਤੇ ਇਹ ਸਾਡੇ ਵਾਸਤੇ ਬੜੇ ਫਖਰ ਦੀ ਗੱਲ ਆ ਵੀ ਦੁੱਲੂ ਸਾਹਿਬ ਰਿਜ਼ਵਾਨ ਸਾਹਿਬ ਸਾਨੂੰ ਮਿਲਣ ਆਏ ਇੰਨੀ ਗਰਮੀ ਦੇ ਵਿੱਚ। ਇਸ ਟਾਈਮ ਨਾ ਸਿਆਣੇ ਕਹਿੰਦੇ ਵੀ ਸੌਣ ਦਾ ਪੱਖ ਲੱਗ ਗਿਆ, ਐਂ ਗੁੰਮਾ ਬਣਿਆ ਪਿਆ ਤੇ ਇਹ ਸਾਹ ਨਹੀਂ ਆ ਰਿਹਾ, ਏਦਾਂ ਹੀ ਨਾ। ਤੇ ਇਹ ਜਿਹੇ ਗੁੰਮੇ 'ਚ ਜਿਹੜਾ ਕਿਸੇ ਨੂੰ ਕੋਈ ਮਿਲਣ ਜਾਂਦਾ ਨਾ, ਉਹ ਹਿੰਮਤ ਦੀ ਗੱਲ ਹੀ ਹੈ। ਮੈਂ ਕਹਿੰਦਾ ਬੰਦੇ ਆਪਦਿਆਂ ਕੋ ਨਹੀਂ ਜਾਂਦੇ, ਤੇ ਇਹਨਾਂ ਨੇ ਸਾਡੇ ਵਾਸਤੇ ਟਾਈਮ ਕੱਢਿਆ। ਤੇ ਮੈਨੂੰ ਅੱਜ ਇਸ ਗੱਲ ਦਾ ਵੀ ਪਤਾ ਲੱਗਿਆ ਵੀ ਦੁੱਲੂ ਸਾਹਿਬ ਸਾਡੇ ਗਰਾਈ ਵੀ ਆ। ਇੱਥੋਂ ਜ਼ਫਰ ਚੌਂਕ ਆ ਸਾਡੇ ਤੋਂ 18 ਕਿਲੋਮੀਟਰਾਂ ਤੇ, ਜ਼ਫਰ ਚੌਂਕ ਦੇ ਲਾਗੇ ਪਿੰਡ 88 ਦੁੱਲੂ ਵਾਲੀ, ਤੇ ਦੁੱਲੂ ਸਾਹਿਬ ਉੱਥੇ ਦੇ ਰਹਿਸ਼ੀ ਆ। ਦੁੱਲੂ ਸਾਹਿਬ ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਆ, ਤੁਸੀਂ ਵੀ ਕੋਈ ਗੱਲ ਕਰੋ। ਮਿਹਰਬਾਨੀ, ਥੈਂਕ ਯੂ ਸਰ ਜੀ, ਤੁਸੀਂ ਸਾਨੂੰ ਇੰਨੀ ਇੱਜ਼ਤ ਦਿੱਤੀ। ਬਲਕਿ ਨਹੀਂ ਇੱਜ਼ਤ ਨਹੀਂ ਜੀ, ਸਾਡੇ ਵਾਸਤੇ ਇੱਜ਼ਤ ਦੀ ਗੱਲ ਆ, ਤੁਸੀਂ ਸਾਡੇ ਕੋਲ ਆਏ। ਇਹ ਸਬਜ਼ੀਆਂ ਦਾ ਤਰੀਕਾ ਜਿਹੜਾ ਨਾ, ਕੋਈ ਭਾਜੀ ਹੋਣਾ ਕੋਲੋਂ ਸਿੱਖ ਲਓ ਤੁਸੀਂ। ਇਹ ਦੁੱਲੂ ਸਾਹਿਬ ਸਾਡਾ ਇਹ ਕੰਮ ਆ, ਹਾਂਜੀ ਅਸੀਂ ਆ ਲਾਉਂਦੇ ਆ ਸਬਜ਼ੀਆਂ। ਦਰਅਸਲ ਨਾ ਮੈਂ ਖੁਦ ਜ਼ਿਮੀਦਾਰਾ ਕਰਨਾ ਚਾਹੁੰਦਾ, ਹਾਂ ਤੇ ਮੈਂ ਤਾਂ ਕਰਕੇ ਵੀ ਕੁਝ ਤੁਹਾਡੇ ਕੋਲ ਆਇਆ। ਮੈਂ ਕਿਹਾ ਚਲੋ ਸਿੱਖਿਆ ਇਹ ਜ਼ਿਮੀਦਾਰੇ ਦੇ। ਨਹੀਂ ਅਸੀਂ ਤਾਂ ਬੜੇ ਸ਼ੌਕ ਨਾਲ ਦੱਸਦੇ ਆ ਜੀ। ਇਹ ਕੋਈ ਗੱਲ ਪੁੱਛਣਾ ਵੇ, ਮੇਰਾ ਭਾਈ ਆ ਵੱਡਾ ਮਾਸਟਰ ਆ ਅੱਛਾ ਪੂਰਾ। ਤੇ ਜੇ ਸੱਚੀ ਗੱਲ ਪੁੱਛਦਾ ਜੇ ਨਾ, ਹਾਂ ਆ ਗੋਭੀ ਦੀ ਪਨੀਰੀ ਦਾ ਸਿਸਟਮ ਅਸੀਂ ਜ਼ਿੰਦਗੀ 'ਚ ਇੰਨੀ ਜ਼ਿੰਦਗੀ ਹੋ ਗਈ ਪਹਿਲੀ ਵਾਰੀ ਵੇਖਿਆ ਜੇ। ਅੱਛਾ ਪਨੀਰੀ ਤਾਂ ਹਜੇ ਅਸੀਂ ਪਾਈ ਨਹੀਂ। ਸਮਝਦੇ ਸੀ ਜੋ ਵੀ ਤੁਸੀਂ ਕਰ ਰਹੇ ਜੇ ਨਾ, ਅੱਛਾ ਅਸੀਂ ਇੰਜ ਸਮਝਦੇ ਵੀ ਸ਼ਾਇਦ ਨਾ ਇਹ ਕੋਈ ਦੀ ਕਲਮਾ ਛਲਮਾ ਲੱਗਦੀਆਂ ਨੇ, ਸਾਨੂੰ ਨਹੀਂ ਪਤਾ। ਹਾਂ ਜਿੱਦਾਂ ਬੰਦਾ ਕਹਿੰਦਾ ਸੀ ਚੌਲਾਂ ਦਾ ਬੂਟਾ ਹੁੰਦਾ, ਚੌਲਾਂ ਦਾ ਬੂਟਾ ਹੋ ਜਾਂਦੀ ਏਦਾਂ। ਆ ਹੁਣ ਅਸੀਂ ਭਲ ਪਈ ਆ, ਸਲਵਾੜ ਪਈ ਆ, ਉਹ ਮਿੱਟੀ ਆ, ਇਹ ਸਾਰੀ ਤਰਤੀਬ ਫਿਰ ਗਾਂ ਜਾ ਕੇ ਦਿਖਾਉਂਦੇ ਆ। ਤੇ ਜਿਹੜਾ ਮੇਰਾ ਵੱਡਾ ਭਾਈ ਆ ਉਹਦੇ ਨਾਲ ਤੁਹਾਡੀ ਗੱਲਬਾਤ ਵੀ ਕਰਾਉਂਦੇ ਆ। ਤੇ ਆ ਦੋਵੇਂ ਸਪੀਕਰ ਤੁਸੀਂ ਲੈ ਜਾਓ ਤੇ ਆ ਗੱਲਬਾਤ ਵੀ। ਹਾਂਜੀ ਇਹ ਜਿਹੜੇ ਨਾ ਸਾਡੇ ਪਿੰਡ ਦੇ ਜਿਹੜੇ ਜਵਾਨ ਮੁੰਡੇ ਆ, ਮੈਂ ਮਾੜੀ ਜੀ ਗੱਲ ਵਿੱਚ ਇੱਕ ਦੱਸ ਦਵਾਂ ਬੰਦਿਆਂ ਨੂੰ ਪਤਾ।
ਇਹ ਕਾਣ ਇਹ ਕਾਣਾ ਅੱਛਾ ਜੀ, ਹਾਂਜੀ ਦਿਖਾ ਦਿਓ। ਅੱਛਾ ਮੈਂ ਇੱਕ ਗੱਲ ਦੱਸ ਦਵਾਂ ਦੱਸੋ। ਤੁਹਾਡੇ ਵਾਸਤੇ ਵੀ ਤੁਹਾਡੇ ਵਾਸਤੇ ਵੀ। ਹਾਂਜੀ। ਸਾਡੇ ਪਿੰਡ ਰਹਿਮੇ ਸ਼ਾਹ ਦੇ ਵਿੱਚ ਇਸ ਟਾਈਮ ਬੜੇ ਜਵਾਨ ਮੁੰਡੇ ਜਿਨ੍ਹਾਂ ਨੇ ਸਬਜ਼ੀਆਂ ਦਾ ਕੰਮ ਕੀਤਾ ਹੋਇਆ ਸਹੀ। ਔਰ ਉਹ ਪੈਸਾ ਕਮਾ ਰਹੇ ਆ, ਸਹੀ ਹੈ। ਠੀਕ ਆ। ਹਾਂਜੀ ਪਰ ਇਸ ਪਿੰਡ 'ਚ ਸਬਜ਼ੀ ਜਿਹੜੀ ਪਹਿਲੀ ਲਵਾਈ ਆ ਕੇ ਇਸ ਪਾਸੇ ਮੁੰਡਿਆਂ ਨੂੰ ਲਾਇਆ ਸਹੀ। ਉਹ ਆ ਸ਼ਖਸੀਅਤ ਮਾਸ਼ਾਅੱਲਾ ਰਾਣਾ ਸਾਹਿਬ। ਰਾਣਾ ਸਾਹਿਬ ਨੇ। ਹਾਂਜੀ। ਰਾਣਾ ਸਾਹਿਬ ਨੇ ਮੁੰਡਿਆਂ ਨੂੰ ਕੋਲੋਂ ਖਰਚੇ ਕਰਕੇ ਵੀ ਸਮਝਾਇਆ, ਪੁੱਤ ਬਿਲਕੁਲ, ਬਣਾ ਕੇ, ਬਿਲਕੁਲ ਤੇ ਅੱਜ ਵੀ ਉਹ ਸਾਰੇ ਇੱਜ਼ਤ ਵੀ ਕਰਦੇ ਆ ਤੇ ਉਸਤਾਦ ਵੀ ਕਹਿੰਦੇ। ਹਾਂਜੀ। ਸਬਜ਼ੀਆਂ ਵਾਲੇ ਮਸਲੇ ਦੇ ਵਿੱਚ ਇਹ ਨਵੀਂ ਗੱਲ ਆ, ਵੱਡੀ ਗੱਲ ਆ। ਸਬਜ਼ੀਆਂ ਵਾਲੇ ਮਸਲੇ ਦੇ ਵਿੱਚ ਵੀ ਰਾਣਾ ਸਾਹਿਬ ਸਾਡੇ ਉਸਤਾਦ ਤੇ ਆ। ਮੈਂ ਸੋਚਿਆ ਜੇ ਤੁਹਾਡੇ ਵੀਡੀਓ ਵੇਖਦੇ ਆ ਨਾ ਭਾਈ, ਹਾਂ ਹਾਂ ਤੇ ਡੰਗਰਾਂ ਦੇ ਮਾਮਲੇ 'ਚ ਵੀ ਉਹ ਟੁੱਟ ਕੇ ਦੱਸਦੇ ਆ ਨਾ, ਤੇ ਇਹ ਬੜੀਆਂ ਹਰ ਸਿਆਣੀਆਂ ਸ਼ੈ ਗੱਲਾਂ ਕਰਦੇ। ਉਸਤਾਦ ਆਲ ਰਾਉਂਡਰ ਹੀ ਲੱਗਦੇ ਰਾਣਾ ਸਾਹਿਬ ਨੇ। ਹਾਂ ਦੁੱਲੂ ਤੇਰਾ ਵਿਆਹ ਨਹੀਂ। ਹਾਂ ਦੁੱਲੂ ਵਾਲਾ ਮਸਦੀ ਹੈ ਬਸ ਉਹ। ਹਾਂਜੀ। ਹਾਂ ਇਹਦਾ ਦੁੱਲੂ ਦਾ ਜੀ ਹੈ ਨਾ ਮਸਲਾ, ਜਿਵੇਂ ਉਹ ਖਾਲਦ ਸਾਹਿਬ ਦੱਸ ਰਹੇ। ਉਹ ਕੈਮਰਾ ਫੜੀਓ ਮੁੰਡਿਆ, ਅਜ਼ਾਨ ਤੋਂ ਕੈਮਰਾ ਫੜੀਓ ਜਾ ਕੇ ਉਹਨੂੰ ਖਾਲਦ ਸਾਹਿਬ ਨੂੰ। ਨਹੀਂ ਤਾਂ ਦੱਸ ਵਿੱਚ ਆ ਜਾਣਾ ਉਂਝ। ਤੇ ਖਾਲਦ ਸਾਹਿਬ ਇਹਨਾਂ ਦਾ ਜ਼ਿਕਰੇ ਖੈਰ ਕਰਦੇ ਹੁੰਦੇ ਸੀਗੇ। ਚਲੋ ਅੱਜ ਮੁਲਾਕਾਤ ਵੀ ਹੋ ਗਈ। ਸਾਡੇ ਖਾਲਦ ਸਾਹਿਬ ਨੰਬਰਦਾਰ ਸਾਹਿਬ ਤੁਹਾਨੂੰ ਅੱਗੇ ਵੀ ਦੱਸਿਆ। ਤੇ ਉਹ ਖਾਲਦ ਸਾਹਿਬ ਕਹਿੰਦੇ ਆ ਵੀ ਬਾਕੀ ਗੱਲਾਂ ਸਾਰੀਆਂ ਚ ਰਾਣਾ ਸਾਹਿਬ ਉਸਤਾਦ ਆ, ਵੀ ਦੁੱਲੂ ਦਾ ਇਹੀ ਫਿਲਮ ਹੁੰਦੀ ਆ ਵੀ ਮੇਰਾ ਵਿਆਹ ਨਹੀਂ ਹੋਇਆ। ਉਸਤਾਦਾਂ ਦਾ ਵੀ ਅੱਜ ਇਹ ਜੋੜੀ ਜਿਹੜੀ ਟੱਕਰੀ ਆ, ਅੱਜ ਜੋੜੀ ਬੜੀ ਬਲਾ ਟੱਕਰ ਗਈ। ਦੁੱਲੂ ਇੱਥੇ ਰਹਿ ਜਾਊਗਾ ਤੇ ਜਾਂ ਜਾਂ ਫਿਰ ਫਿਰ ਅਸੀਂ ਉਸਤਾਦ ਘੱਲ ਦਾਂਗੇ। ਅਸੀਂ ਅੱਜ ਉਸਤਾਦ ਘੱਲ ਦੇਣਾ, ਉਸਤਾਦ ਚੜਾ ਦਾਂਗੇ। ਹਾਂ ਭਾਜੀ ਇੱਕ ਗੱਲ ਹੋਰ, ਹਾਂਜੀ। ਗੱਲਾਂ ਤੇ ਵੀ ਦਿਲ 'ਚ ਨਹੀਂ ਰੱਖਣੀ ਚਾਹੀਦੀ। ਹਾਂ ਤੇ ਜੇ ਆਈਫੋਨ ਦੇ ਫਿਲਟਰ ਆਪਾਂ ਨਾ ਲਾਉਂਦੇ ਹਾਂ। ਤੇ ਅਸੀਂ ਤੁਹਾਨੂੰ ਆਉਂਦੇ ਪਛਾਣ ਲੈਣਾ ਸੀ। ਹਕੀਕਤ ਤੇ ਸਹੀ ਗੱਲ ਹੈ। ਉਹ ਬੰਦਾ ਫਿਲਟਰ 'ਚ ਕੁਝ ਹੋਰ ਹੁੰਦਾ ਤੇ ਜਦੋਂ ਸਾਹਮਣੇ ਆਉਂਦਾ ਉਹਨੂੰ ਤਾਂ ਪਛਾਣਿਆ ਨਹੀਂ ਜਾਂਦਾ। ਮੈਂ ਨਾ ਹਾਂਜੀ ਰਿਜ਼ਵਾਨ ਜੱਟ ਸਾਹਿਬ, ਹਾਂਜੀ। ਮੈਂ ਅੱਜ ਤੱਕ ਹਾਂਜੀ ਫਿਲਟਰ ਨਹੀਂ ਲਾਇਆ। ਹਾਂ ਬਿਲਕੁਲ ਪਛਾਣੇ ਵੀ ਤੇ ਜਾਂਦੇ ਹਾਂ, ਨਾ। ਮੈਂ filter ਨਹੀਂ ਤੁਸੀਂ ਕਹ ਰਹੇ ਪਛਾਣ ਲੈਣੇ ਸੀ ਤੁਹਾਡੀ ਆਵਾਜ਼ ਤੋਂ, ਫਿਰ ਜਿਹੜਾ ਨਾ ਅਸੀਂ ਤੁਹਾਨੂੰ ਪਛਾਣ ਲਿਆ, ਕੈਚ ਕਰ ਲਿਆ ਨਾ। ਅੱਛਾ ਜੀ ਅੱਗੇ ਜਾ ਕੇ ਨਾ ਤੁਹਾਡੀ ਆ ਜਿਹੜੀ ਅਸਲ ਅੱਜ ਦਿਖਾਉਣ ਲੱਗੇ ਸੀ ਵੀ ਗੰਡਿਆਂ ਦੀ ਪਨੀਰੀ ਤੇ ਗੋਭੀ ਦੀ ਪਨੀਰੀ ਦੀ ਮਾਲੂਮਾਤ, ਉਹ ਸ਼ਾਹ ਸਰੋਇਆ ਸਾਹਿਬ ਇੱਥੇ ਅੰਦਰ ਖਲੋਤੇ ਆ। ਰਾਣਾ ਸਾਹਿਬ ਜਾ ਕੇ ਗੱਲਬਾਤ ਕਰੋ, ਲੋਕਾਂ ਨੂੰ ਕੋਈ ਪਤਾ ਲੱਗ ਜੇ, ਗੱਲ ਕੰਮ ਆ ਜੇ ਕਿਸੇ ਦੇ ਗੱਲ। ਲੈ ਜਾ ਤੂੰ। ਹਾਂਜੀ, ਇਹ ਪਹਿਲੇ ਮਰਲੇ 'ਚ ਅਸੀਂ ਤੁਹਾਨੂੰ ਦੱਸਿਆ ਸੀ ਕਿ ਸੋਟੀਆਂ ਜਿਹੜੀਆਂ ਵਾ ਨਾ ਅਸੀਂ ਲਗਾਤੀਆਂ ਵਾ ਤੇ ਹੁਣ ਇਹਨਾਂ ਤੇ ਪਾਤੀ ਆ ਗ੍ਰੀਨ ਸ਼ੀਟ। ਇਹ ਦੂਸਰਾ ਮਰਲਾ ਸੀ ਗ੍ਰੀਨ ਸ਼ੀਟ ਪਾਉਣ ਦਾ, ਤੇ ਤੀਸਰੇ ਮਰਲੇ 'ਚ ਕਿਆਰੀਆਂ ਬਣ ਗਈਆਂ ਵਾ ਛੋਟੀਆਂ ਛੋਟੀਆਂ, ਤੇ ਇੱਥੇ ਲੱਗੇਗਾ ਹੁਣ ਕਣ। ਇਹ ਕਣ ਹੈ ਮੇਰੇ ਇਸ ਟਾਈਮ ਹੱਥ 'ਚ, ਤੇ ਇਹ ਸਿੰਧ ਤੋਂ ਜਿਹੜਾ ਵਾ ਨਾ ਕਣ, ਦੇਸੀ ਕਣ ਆ, ਤੇ ਇਹ ਸਿੰਧ ਤੋਂ ਆਂਦਾ ਵਾ। ਤੇ ਇਹ 1 ਮਹੀਨੇ 'ਚ ਪਨੀਰੀ ਤਿਆਰ ਹੋ ਜਾਏਗੀ ਤੇ ਇਨਸ਼ਾਅੱਲਾ ਤਾਲਾ ਅਗਸਤ ਦੇ ਸ਼ੁਰੂ 'ਚ ਜਿਹੜਾ ਵਾ ਨਾ ਇਹ ਲੱਗੇਗੀ। ਤੇ ਮੁਸਤਫਾ ਬਹੁਤ ਇੱਥੇ ਦਾ ਸਾਰੇ ਕੰਮ ਕਾਰ ਕਰਨ ਦਾ ਜਿਹੜਾ ਨਾ ਇਹੀ ਹੈ, ਇਹੀ ਹੈਂਡਲਿੰਗ ਕਰਦਾ ਵਾ ਫਿਜ਼ੀਕਲੀ ਜ਼ਿਆਦਾਤਰ। ਅੱਗੇ ਖੜੇ ਆ ਸ਼ਾਹਦ ਸਰੋਇਆ ਸਾਹਿਬ, ਉਹਨਾਂ ਨਾਲ ਗੱਲ ਕਰਦੇ ਆ ਤੇ ਉਹਨਾਂ ਕੋਲ ਪੁੱਛਦੇ ਆ ਕਿ ਕਿਆ ਤਰਤੀਬ ਹੈ ਕੰਮ ਦੀ। ਹਾਂਜੀ ਸ਼ਾਹ ਸਾਹਿਬ, ਇਹ ਦੱਸੋ ਕਿ ਇਹ ਕਿਤਨਾ ਕਣ ਮੰਗਵਾਇਆ ਵਾ ਤੁਸੀਂ? ਇਹ ਅਸੀਂ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਇਹ ਦੱਸਦਾ ਕਿ ਪੰਜਾਬ 'ਚ ਇਹ ਤਕਰੀਬਨ ਇਸ ਸਾਲ ਹੀ ਟ੍ਰਾਇਲ ਹੋਣ ਲੱਗੇ ਆ। ਅੱਛਾ ਅਸੀਂ ਵੀ ਪਹਿਲੇ ਸਾਲ ਹੀ ਲਾਉਣ ਲੱਗੇ ਆ। ਅਸੀਂ ਚੈੱਕ ਕਰ ਰਹੇ ਆ ਵੀ ਇਹ ਪੰਜਾਬ 'ਚ ਕਾਮਯਾਬ ਹੁੰਦਾ ਜਾਂ ਨਹੀਂ ਹੁੰਦਾ। ਅੱਛਾ, ਪਹਿਲੇ ਨਹੀਂ ਲੱਗਦਾ ਪਹਿਲਾਂ ਪੰਜਾਬ 'ਚ ਅਸੀਂ ਪਨੀਰ ਸਿੰਧ 'ਚ ਮੰਗਾਉਂਦੇ ਸੀ। ਪਹਿਲੀ ਦਫਾ ਆਇਆ ਕਿ ਅਸੀਂ ਖੁਦ ਟ੍ਰਾਇਲ ਕਰ ਰਹੇ ਆ ਇਹਦਾ ਪਿਆਜ਼ ਦਾ। ਪਨੀਰ ਇਹ ਅਸੀਂ ਸਿੰਧੋ ਬੀਜ ਮੰਗਾਇਆ, ਕਿਸੇ ਜ਼ਿਮੀਂਦਾਰ ਤੋਂ ਮੰਗਾਇਆ ਉੱਥੇ। ਤੇ ਇਹ ਬੀਜ ਕਿਹੜਾ ਵਾ? ਨਸਰਪੁਰੀ ਆ? ਨਸਰਪੁਰੀ ਆ। ਦੂਸਰਾ ਆਪਣੇ ਹਾਈਬ੍ਰਿਡ ਨਹੀਂ ਅੱਜਕੱਲ ਹੁੰਦਾ, ਨਸਰਪੁਰੀ ਹੁੰਦਾ ਦੇਸੀ ਜਿਹੜਾ ਨਸਰਪੁਰੀ ਆ। ਤੇ ਇੱਕ ਉਹ ਦੂਸਰਾ ਵੀ ਤੇ ਦੇਸੀ ਹੁੰਦਾ, ਫਲਕਾਰਾ। ਉਹ ਫਲਕਾਰਾ ਸਿੰਧ 'ਚ ਹੀ ਹੁੰਦਾ, ਪੰਜਾਬ 'ਚ ਅੱਜਕੱਲ ਨਹੀਂ ਹੁੰਦਾ। ਪੰਜਾਬ ਨਸਰਪੁਰੀ ਹੁੰਦਾ ਜਾਂ ਹਜ਼ਾਰੀ ਹੁੰਦਾ, ਦੋ ਲੱਗਦੇ ਅੱਜਕੱਲ। ਤੇ ਇਹ ਕਿਸ ਰੇਟ ਤੇ ਆਇਆ ਵਾ? ਇਹ ਆਇਆ 8000 ਰੁਪਏ ਕਿਲੋ ਆਇਆ ਇਹ। 8000 ਰੁਪਏ ਕਿਲੋ। ਤੇ ਇਹ ਇੱਕ ਮਰਲੇ 'ਚ ਕਿਤਨੇ ਕਿਲੋ ਜਿਹੜਾ ਵਾ ਨਾ ਪੈਂਦੀ ਹੈ ਪਨੀਰੀ? ਇਹ ਮਰਲੇ 'ਚ 1 ਕਿਲੋ ਪੈਂਦਾ ਇਹ। ਇੱਕ ਮਰਲੇ 'ਚ 1 ਕਿਲੋ, ਯਾਨੀ ਕਿ ਤੁਸੀਂ ਇਹ ਕਿੰਨੇ ਕਿਲੋ ਲਿਆਂਦਾ ਵਾ ਬੀਜ? ਅਸੀਂ ਇਹ 5 ਕਿਲੋ ਲਿਆਂਦਾ। 5 ਮਰਲੇ ਪਨੀਰੀ ਲਗਾਓਗੇ? 5 ਮਰਲੇ ਪਨੀਰ ਲਾਵਾਂਗੇ, ਟ੍ਰਾਇਲ ਲਾ ਲੈਂਦੇ ਆ ਵੀ ਅੱਲਾ ਕਰੇ ਕਾਮਯਾਬ ਹੋ ਜੇ, ਫਿਰ ਬੰਦਾ ਨੈਕਸਟ ਆਲੇ ਜਿਹੜਾ ਇਹ 5 ਮਰਲੇ ਵਾਲੀ ਪਨੀਰੀ ਜਿਹੜੀ ਆ ਇਹ ਕਿਤਨੀ ਜਗ੍ਹਾ ਤੇ ਲੱਗ ਜਾਏਗੀ ਸਾਡੇ? ਇਹ ਜਿਹੜਾ ਅਸਲ ਤਾਂ ਹੁੰਦਾ ਇਹਦਾ ਕਿਲੋ ਬੀਜ ਹੁੰਦਾ ਏਕੜ ਵਾਸਤੇ, ਲੇਕਿਨ ਗਰਮੀ ਦਾ ਮੌਸਮ ਆ, ਅਸੀਂ 2 ਕਿਲੋ ਪਰ ਏਕੜ ਵਾਸਤੇ ਲਾ ਰਹੇ ਆ ਇਹ। ਅੱਛਾ ਹਾਂਜੀ, ਇਹ 2.5 ਏਕੜ ਦਾ ਬੀਜ ਆ। ਅੱਛਾ ਇਹ 2.5 ਏਕੜ ਦਾ ਬੀਜ ਆ। ਤੇ ਅੱਛਾ, ਇਹ ਕਿਆਰੀਆਂ 'ਚ ਅਸੀਂ ਦੇਖਿਆ ਕਿ ਪਹਿਲੇ ਤੇ ਇਹ ਤੁਸੀਂ ਆ ਦਰਮਿਆਨ ਜਿਹੜੀ ਖਾਲੀ ਬਣਾਈ ਪਾਣੀ ਇਹਨੂੰ ਉਹੀ ਲੱਗੇਗਾ ਨਹਿਰ ਵਾਲਾ ਜਾਂ ਟਿਊਬਲ ਵਾਲਾ? ਟਿਊਬਲ ਵਾਲਾ ਵੀ ਪਾਣੀ ਲਾਵਾਂਗੇ, ਸਾਡੇ ਕੋਲ ਉੱਥੇ ਪਾਣੀ ਦੂਸਰਾ ਸਿਸਟਮ ਵੀ ਹੈਗਾ, ਪਾਈਪ ਵਾਲਾ ਵੀ। ਅੱਛਾ, ਸ਼ਾਵਰਿੰਗ ਵੀ ਕਰ ਲਾਂਗੇ ਉੱਤੋਂ। ਖਾਲੀ ਛੱਡਤੀ ਵਿੱਚੋਂ ਕਿ ਬਾਰਿਸ਼ ਦਾ ਪਾਣੀ ਜ਼ਿਆਦਾ ਹੋ ਜਾਂਦਾ, ਬੰਦਾ ਵਿੱਚ ਰਿਮੂਵ ਕਰ ਦਿੰਦਾ। ਯਾਨੀ ਕਿ ਪਹਿਲੇ ਵਾਇਆ ਗਿਆ, ਉਸ ਤੋਂ ਬਾਅਦ ਭਲ ਪਾਈ ਆ ਕਿਆਰੀਆਂ 'ਚ? ਸਭ ਤੋਂ ਪਹਿਲਾਂ ਜ਼ਮੀਨ ਰੂਟਾ ਮਾਰ ਕੇ ਤਿਆਰ ਕੀਤੀ, ਉਸ ਤੋਂ ਬਾਅਦ ਛੋਟੀ ਛੋਟੀ ਕਿਆਰੀਆਂ ਬਣਾ ਕੇ ਭਲ ਲਿਆ ਕੇ ਵਿੱਚ ਪਾਈ ਆ, ਤੇ ਛੋਟੀ ਛੋਟੀਆਂ ਤੇ ਲੈਵਲ ਕੀਤਾ ਫੱਟੀ ਦੇ ਨਾਲੇ ਦਾ, ਤਾਂ ਕਿ ਪਾਣੀ ਰਵੇ। ਹੁਣ ਜਿਵੇਂ ਜਿਵੇਂ ਤਿਆਰ ਹੋਈ ਜਾ ਰਹੀ ਹੈ, ਇਹਨੂੰ ਅਸੀਂ ਪਾਣੀ ਲਗਾਈ ਜਾ ਰਹੇ ਆ। ਆਜੋ ਦੇਖੋ, ਪਾਣੀ ਲਗਾ ਕੇ ਆ ਦੇਖੋ ਜਿਵੇਂ ਲੈਵਲ ਹੋਈ ਪਈ ਹੈ। ਹਾਂ, ਇਹ ਲੈਵਲ, ਇਹ ਫੱਟੀ ਨਾਲ ਲੈਵਲ, ਲੈਵਲ ਉਹ ਫੱਟੀ ਪਈ ਹੈ ਜਿਹਦੇ ਨਾਲ ਲੈਵਲ ਕੀਤੀ ਗਈ ਹੈ। ਇਹ ਪਾਣੀ
ਤੇ ਇਸ ਤੋਂ ਬਾਅਦ ਜਿਹੜਾ ਇਹ ਛੱਟਾ ਪਹਿਲਾਂ ਇਹਨੂੰ ਸਵੇਰ ਅਸੀਂ ਪਾਣੀ ਲਾਇਆ ਸੀ, ਇਹਨੂੰ ਹੁਣ ਅਸੀਂ ਫਿਰ ਪਾਣੀ ਲਾ ਰਹੇ ਹਾਂ। ਅੱਛਾ, ਇਹਨੂੰ ਭਰ ਕੇ ਇਸ ਤੋਂ ਬਾਅਦ ਅਸੀਂ ਇਹਨੂੰ ਹਲਕਾ ਹਲਕਾ ਛੱਟਾ ਕਰ ਦਾਂਗੇ। ਹਾਂ। ਉਦੋਂ ਵੱਤਰ ਆ ਗਈ ਫਿਰ ਇਹਨੂੰ ਜਿਹੜੀ ਭਾਲ ਆ ਨਾ ਇਹ ਛਾਣਨੇ ਨਾਲ ਛਾਣ ਕੇ ਨਾ ਬਰੀਕ ਬਰੀਕ ਫਿਰ ਉੱਤੇ ਭਾਲ ਪਾ ਦਾਂਗੇ ਸਾਰੀ ਤੇ। ਅੱਛਾ, ਭਾਲ ਪਾ ਕੇ ਫਿਰ ਇਹਦੇ ਦਰਮਿਆਨ ਦੇ ਵਿੱਚ ਬਾਂਸ ਰੱਖ ਕੇ ਨਾ ਉੱਤੇ ਅਸੀਂ ਉਹ ਦਵ ਵੱਢ ਕੇ ਲਿਆਂਦੀ ਆ, ਅੱਛਾ, ਉਹ ਬਰੀਕ ਬਰੀਕ ਉਹ ਪਾ ਦਾਂਗੇ ਤਾਂ ਕਿ ਜਦੋਂ ਸ਼ਾਵਰ ਕਰਨਾ ਨਾ ਪਾਣੀ ਅਸੀਂ ਹਾਂ ਵੀ ਅੱਗੇ ਪਿੱਛੇ ਨਾ ਹੋਵੇ। ਬੀਜ। ਜਰਮੀਨੇਸ਼ਨ ਤੱਕ ਅਸੀਂ ਉਹ ਉੱਪਰ ਰੱਖਾਂਗੇ, ਉਸ ਤੋਂ ਬਾਅਦ ਅਸੀਂ ਉਹ ਅੱਛਾ, ਉਤਾਰ ਦਾਂਗੇ। ਇਹ ਜਿਹੜੀ ਪਾਨੇ ਆ ਸਲਵਾੜ ਜਾਂ ਦਬ, ਇਹਦਾ ਕੀ ਫਾਇਦਾ ਹੁੰਦਾ ਵਾ? ਇਹਦਾ ਫਾਇਦਾ ਇਹ ਕਿ ਜਦੋਂ ਅਸੀਂ ਉੱਤੇ ਇੱਕ ਤਾਂ ਜਦੋਂ ਸ਼ਾਵਰ ਕਰਨਾ ਪਾਣੀ ਡਾਇਰੈਕਟ ਜਾ ਕੇ ਉੱਪਰ ਲੱਗਦਾ, ਬੀਜ ਨੂੰ ਵੀ ਲੱਗਦਾ। ਡਿਸਟਰਬ ਨਹੀਂ ਹੁੰਦਾ। ਅੱਛਾ, ਦੂਜੇ ਨੰਬਰ ਤੇ ਜਿਹੜੀ ਹੀਟ ਆ ਹਾਂ, ਠੰਡਕ ਰੱਖਦਾ, ਜਿਹੜੀ ਜਰਮੀਨੇਸ਼ਨ ਪੂਰੀ ਹੋ ਜਾਂਦੀ ਹੈ ਇਹਦੇ ਨਾਲ। ਅੱਛਾ। ਅੱਛਾ, ਦੂਸਰਾ ਇਹ ਪੁੱਛਣਾ ਸੀ ਵੀ ਇਹਦੇ 'ਚ ਕੋਈ ਖਾਦ ਖੂਦ ਵੀ ਤੁਸੀਂ ਕਿਆਰੀਆਂ 'ਚ ਪਾਈ ਆ? ਕੋਈ ਨਹੀਂ। ਨਹੀਂ, ਫਿਲਹਾਲ ਅਸੀਂ ਇਹ 'ਚ ਕੋਈ ਖਾਦ ਨਹੀਂ ਪਾਈ। ਅੱਛਾ, ਜਰਮੀਨੇਸ਼ਨ ਤੋਂ ਬਾਅਦ ਵਿੱਚ ਅਸੀਂ ਸ਼ੁਰੂ ਕਰਾਂਗੇ ਇਹਦੀ ਅੱਛਾ। application ਦੀ। ਤੇ ਕੋਈ ਸਪਰੇਅ ਵਗੈਰਾ ਪਹਿਲੇ ਕੋਈ? ਸਪਰੇ ਕੋਈ ਵੀ ਨਹੀਂ ਕਰਨੀ ਚਾਹੀਦੀ, ਅੱਛਾ, ਫਿਰ ਬੀਜ ਦੀ ਜਰਮੀਨੇਸ਼ਨ ਨੂੰ ਤਾਸਰ ਹੁੰਦੀ ਹੈ। ਅੱਛਾ। ਨਾ ਕੋ ਤੁਸੀਂ ਖਾਦ ਪਾਓ, ਜੜੀ ਬੂਟੀਆਂ ਵਾਲੀ ਸਪਰੇਅ ਨਹੀਂ ਇਹਦੇ 'ਚ ਕਰਦੇ ਨਹੀਂ ਹੈ? ਕੋਈ ਸ਼ਾਇਦ ਨਹੀਂ ਠੀਕ ਕਰਦੇ ਹੈਗੇ, ਹੱਥਾਂ ਨਾਲ ਰਿਮੂਵ ਕਰਾਂਗੇ। ਅੱਛਾ, ਤੇ ਬਾਅਦ ਵਿੱਚ ਜਿਹੜਾ ਵਾ ਇਹਦੇ 'ਚ ਕੋਈ ਸਪਰੇਅ ਸਪਰੂ ਦਾ ਕੋਈ ਅਸਰ ਹੈ? ਹਾਂ ਹਾਂ ਬਿਲਕੁਲ। ਅੱਜ ਉਹਦੀ ਜਰਮੀਨੇਸ਼ਨ ਹੋ ਜਾਏਗੀ, ਇਹਨੂੰ ਜਿਹੜੀ ਹੈ ਨਾ ਪਿਆਜ਼ ਨੂੰ ਫੰਗਸ ਦੀ ਬਿਮਾਰੀ ਇਹਨੂੰ ਵੀ ਆਉਂਦੀ ਹੈ, ਅੱਛਾ, ਜਿਵੇਂ ਬਾਕੀ ਸਬਜ਼ੀਆਂ ਨੂੰ ਫੰਗਸ ਆਉਂਦੀ ਇਹਨੂੰ ਵੀ ਆਉਂਦੀ ਹੈ। ਅੱਛਾ, ਤੇ ਫੰਗਸ ਦੇ ਵਾਸਤੇ ਅਸੀਂ ਇਹਨੂੰ ਫਿਰ ਮੁਖਤਲਿਫ ਜਿਹੜੀ ਐਪਲੀਕੇਸ਼ਨਾਂ ਸਪਰੇ ਦੀਆਂ ਕਰਾਂਗੇ ਤਾਂ ਕਿ ਫੰਗਸ ਤੋਂ ਮਹਿਫੂਜ਼ ਰਵੇ, ਜਾਂ ਫਿਰ ਇਹਨੂੰ ਥ੍ਰਿਪਸ ਦੀ ਆ ਜਾਂਦਾ ਉਹਦੀ ਸਪਰੇ ਮੈਂ 1-2 ਕਰ ਲਾਂਗੇ। ਇਹ ਕਿਤਨੇ ਦਿਨਾਂ 'ਚ ਤਿਆਰ ਹੋਏਗੀ? ਇਹ ਸਾਡੀ ਬਾਕੀ ਪਨੀਰੀਆਂ ਤਕਰੀਬਨ 30 ਦਿਨਾਂ ਦਾ ਹੋ ਜਾਂਦੀਆਂ। ਪਿਆਜ਼ ਦੀ ਪਹਿਲੇ ਸਾਲ ਲਾਈ ਹੈ, ਵੀ ਉਮੀਦ ਆ ਕਿ 40 ਦਿਨਾਂ ਦੇ ਅੰਦਰ ਅੰਦਰ ਹੋ ਜਾਏਗੀ ਇਹਦੀ ਇਨਸ਼ਾਅੱਲਾ। ਜਰਮੀਨੇਸ਼ਨ ਤੁਹਾਨੂੰ ਕਦੋਂ ਕੁ ਤੱਕ? ਵੈਸੇ ਤਾਂ ਅਸੀਂ ਇਹਦੇ ਬਣਾਉਂਦੇ ਰਾਂਗੇ ਵਲਾਗ ਜਿਸ ਤਰ੍ਹਾਂ ਇਹ ਗਰੋ ਕਰੇਗੀ, ਵੈਸੇ ਕਿਤਨੇ ਕਿ ਦਿਨਾਂ ਬਾਅਦ ਇਹਦੀ ਜਰਮੀਨੇਸ਼ਨ ਮਤਵੱਕੋ ਹੈ? ਇਹ ਤਕਰੀਬਨ 3 ਤੋਂ 4 ਦਿਨਾਂ ਬਾਅਦ ਇਹਦੀ ਗਰਮੀਆਂ 'ਚ ਇਸ ਮੌਸਮ 'ਚ ਇਹ ਤੇ ਅੱਜ ਤਰੀਕ ਹੈ ਆ 29 ਜੂਨ 29 ਜੂਨ ਹਾਂਜੀ। ਤੇ ਇਹਦਾ ਮਤਲਬ ਹੈ ਕਿ ਇਹ 3 ਤਰੀਕ ਨੂੰ ਇਨਸ਼ਾਅੱਲਾ 3 ਤਰੀਕ ਤੱਕ ਹੋ ਜਾਏਗੀ ਤੇ ਅਗਸਤ ਦੇ ਸ਼ੁਰੂ 'ਚ ਜਿਹੜਾ ਵਾ ਨਾ ਸ਼ਿਫਟਿੰਗ ਦੇ ਮੁਕਾਬਲ ਹੋ ਹੋ ਜਾਏਗੀ ਜਾਏਗੀ। ਇਨਸ਼ਾਅੱਲਾ ਤਾਲਾ। ਠੀਕ ਆ। ਤੇ ਇਹ ਗ੍ਰੀਨ ਸ਼ੀਟ ਜਿਹੜੀ ਆ ਇਹ ਕਿਸ ਰੇਟ ਤੇ ਜਿਹੜਾ ਵਾ ਨਾ ਮਿਲਦੀ ਆ? ਇਹ ਤਾਂ ਰੇਟ ਤਾਂ ਨਹੀਂ ਮੈਨੂੰ ਯਾਦ, ਸਾਡੇ ਕੋਲ ਤਾਂ ਪੁਰਾਣੀ ਪਈ ਸੀ ਇਹ, ਅੱਛਾ ਅੱਛਾ, ਪੁਰਾਣੀ ਪਈ ਸੀ। ਫੈਸਲਾਬਾਦ ਅਸੀਂ ਲੈ ਕੇ ਆਏ ਸੀ। ਹੂੰ। ਤੇ ਇਹਦਾ ਪਾਉਣ ਦਾ ਮਕਸਦ ਵੀ ਇਹੀ ਆ ਤਾਂ ਕਿ ਜਿਹੜੀ ਡਾਇਰੈਕਟ ਹੀਟ ਆ ਨਾ ਹਾਂ, ਉਹ ਨਾ ਲੱਗੇ, ਇਹਨੂੰ, ਤਾਂ ਕਿ ਜਿਹੜੀ ਗਰਮੀ ਬਹੁਤ ਜ਼ਿਆਦਾ ਆ ਹਾਂ। ਗਰਮੀ ਇਹਨੂੰ ਮੁਤਾਸਰ ਨਾ ਕਰੇ। ਠੀਕ। ਜਿਵੇਂ ਇਹਦੀ ਜਰਮੀਨੇਸ਼ਨ ਹੋ ਜਾਏਗੀ, ਜਦੋਂ 15 ਦਿਨ ਦੀ ਪਨੀਰੀ ਹੋ ਗਈ, ਇਹਨੂੰ ਆਹਿਸਤਾ ਆਹਿਸਤਾ ਅਸੀਂ ਤਕਰੀਬਨ ਕੋਈ ਇੱਕ ਦਿਨ ਪਹਿਲਾਂ 2 ਘੰਟੇ ਉਤਾਰਾਂਗੇ, ਫਿਰ 4 ਘੰਟੇ ਉਤਾਰਾਂਗੇ, ਫਿਰ 6 ਘੰਟੇ ਉਤਾਰਾਂਗੇ, ਉਹ ਧੁੱਪ ਲਵਾਵਾਂਗੇ ਆਹਿਸਤਾ ਆਹਿਸਤਾ, ਇਹਨੂੰ ਥੋੜਾ ਹਾਰਡ ਕਰਕੇ ਫਿਰ 4 ਤੋਂ 5 ਦਿਨਾਂ ਬਾਅਦ ਇਹਨੂੰ ਕਰ ਦਾਂਗੇ, ਰਿਮੂਵ ਕਰ ਦਾਂਗੇ ਤਾਂ ਕਿ ਡਾਇਰੈਕਟ ਧੁੱਪ ਲੱਗੇ। ਅੱਛਾ ਜੀ। ਯਾਨੀ ਕਿ ਇਹ 40 ਦਿਨ ਨਹੀਂ ਸ਼ੀਟ ਰਹਿਣੀ ਉੱਪਰ, 6-15 ਦਿਨ ਰਹਿਣੀ ਸ਼ੀਟ, 15 ਦਿਨ ਰਹਿਣੀ ਹੈ। ਇਸ ਤੋਂ ਬਾਅਦ ਫਿਰ ਆਹਿਸਤਾ ਆਹਿਸਤਾ ਇਹਦਾ ਯਾਨੀ ਕਿ ਜਿਹੜਾ ਵਾ ਨਾ ਪੌਦਿਆਂ ਨੂੰ ਆਦੀ ਕੀਤਾ ਜਾਏਗਾ ਧੁੱਪ ਦਾ, ਤਾਂ ਕਿ ਜਦੋਂ ਹਾਰਡ ਕੀਤਾ ਜਾਏਗਾ ਤਾਂ ਫਿਰ ਥੋੜੀ ਜਿਹੀ ਗੰਢੀ ਬਣਦੀ ਹੈ ਪਨੀਰ ਦੇ ਐਂਡ ਦੇ ਵਿੱਚ, ਪਿਆਜ਼ ਵੀ ਛੋਟਾ ਨਜ਼ਰ ਆਉਂਦਾ ਹੁੰਦਾ ਵੀ ਗੰਢੀ ਬਣ ਰਹੀ ਆ, ਉਹ ਅਸੀਂ ਬਣਾਣੀ ਆ, ਉਸ ਤੋਂ ਬਾਅਦ ਕਰਕੇ ਮੁੰਤਕਿਲ ਕਰਨੀ ਹੈ। ਠੀਕ। ਤੇ ਇਹ ਜਨਾਬ ਹੈ ਸੀ ਮਾਲੂਮਾਤ ਪਿਆਜ਼ ਦੀ ਪਨੀਰੀ ਤੇ ਉਹ ਦੂਸਰਾ ਗੋਭੀ ਦੀ ਪਨੀਰੀ ਦਾ ਕਿਆ ਬਣਿਆ? ਗੋਭੀ ਦਾ ਪਨੀਰੀ ਵੀ ਇਸ ਤੋਂ ਜਿਵੇਂ ਫਾਰਗ ਹੁੰਨੇ ਆ ਅਸੀਂ, ਇਸ ਤੋਂ ਬਾਅਦ ਅਸੀਂ ਗੋਭੀ ਦਾ ਛੜ ਵੀ ਬਣਾਉਣਾ, ਇੱਕ ਨਾਲ ਛੜ ਨਵਾਂ ਲਾਵਾਂਗੇ, ਉੱਥੇ ਫਿਰ ਅਸੀਂ ਗੋਭੀ ਦੀ ਪਨੀਰੀ ਸ਼ੁਰੂ ਕਰ ਦਾਂਗੇ। ਜਿਸ ਤਰ੍ਹਾਂ ਹੀ ਜੀ ਸ਼ਾਹ ਸਰੋਇਆ ਸਾਹਿਬ ਉਹ ਕਰਨਗੇ ਗੋਭੀ ਦੀ ਪਨੀਰੀ, ਉਹਦੇ ਤੇ ਵੀ ਬਣਾਵਾਂਗੇ ਵਿਲਾਗ ਤੇ ਉਹਦੇ ਬਾਰੇ ਵੀ ਮਾਲੂਮਾਤ ਦਿਆਂਗੇ। ਤੇ ਅੱਜ ਦਾ ਵਿਲਾਗ ਇੱਥੇ ਹੀ ਅਸੀਂ ਖਤਮ ਕਰਦੇ ਹਾਂ। ਅੱਲਾ ਹਾਫਿਜ਼। ਲਓ ਜੀ, ਸ਼ਾਹ ਸਰੋਇਆ ਸਾਹਿਬ ਜਿਹੜਾ ਨਾ ਛੱਟਾ ਦੇ ਰਹੇ ਆ ਬੀਜ ਦਾ, ਹੈ ਕਣ ਦਾ, ਤੇ ਇਸ ਤਰੀਕੇ ਨਾਲ ਪਾਣੀ ਲਗਾਉਣ ਤੋਂ ਬਾਅਦ ਛੱਟਾ ਦਿੱਤਾ ਜਾਂਦਾ। ਆ ਮੇਰੇ ਹੱਥੋਂ ਦੇ ਸਲਵਾੜ ਆ ਜਿਹੜੀ ਕਿ ਉੱਪਰ ਜਿਹੜਾ ਨਾ ਰੱਖੀ ਜਾਏਗੀ। ਆ ਦੇਖ ਮੁਸਤਫਾ ਲੈ ਆ ਬਾਂਸ, ਤੇ ਬਾਂਸਾਂ ਦੇ ਉੱਪਰ ਨਾ ਇਹ ਸਲਵਾੜ ਨਹੀਂ ਬਾਂਸ ਲੰਬੇ ਲਿਆਦਾ ਰੱਖਤਾ, ਉਹ ਤਕਰੀਬਨ ਇਸ ਤਰ੍ਹਾਂ ਹੀ ਕਿ ਕਵਰ ਹੋਏਗੀ। ਇਹ ਛੋਟੇ ਰੁੱਖ ਰੱਖ, ਬਾਂਸ ਛੋਟੇ ਲਿਆ, ਕੋਈ ਛੋਟੀ ਕੱਟ ਲਾ, ਛੋਟੀ। ਠੀਕ ਆ, ਉਹ ਦਿਖਾ ਰਹੇ ਨਾ ਬਸ ਇਸ ਤਰ੍ਹਾਂ ਯਾਨੀ ਕਿ ਇਸ ਤਰ੍ਹਾਂ ਬਾਂਸ ਰੱਖੇ ਜਾਣਗੇ, ਇਹਨਾਂ ਦੇ ਉੱਪਰ ਜਿਹੜਾ ਵਾ ਨਾ ਸਲਵਾੜ ਰੱਖੀ ਜਾਏਗੀ ਕਿ ਡਾਇਰੈਕਟ ਬੀਜ ਨੂੰ ਪਾਣੀ ਨਹੀਂ ਲੱਗੇਗਾ, ਉਹ ਪੌਦੇ ਨਹੀਂ ਉਕੜਨਗੇ। ਦੂਸਰਾ ਇਹ ਕਿ ਇਹਦੀ ਨਮੀ ਬਰਕਰਾਰ ਰਹੇਗੀ, ਇਹ ਇਸ ਦਾ ਫਾਇਦਾ ਹੈ। ਠੀਕ ਹੋ ਤੇ ਇਹ ਬੀਜ ਜਿਹੜਾ ਵਾ ਨਾ ਹੁਣ ਆਹਿਸਤਾ ਆਹਿਸਤਾ ਇੱਕ ਪਹਿਲੋਂ ਇਹਨਾਂ ਨੂੰ ਪਾਣੀ ਲਾਇਆ ਗਿਆ ਵਾ, ਫਿਰ ਦੂਸਰੀ ਦਫਾ ਪਾਣੀ ਲਾਇਆ ਗਿਆ, ਹੁਣ ਦੂਸਰੀ ਦਫਾ ਪਾਣੀ ਲਾਉਣ ਤੋਂ ਬਾਅਦ ਬੀਜ ਲਾਇਆ ਜਾ ਰਿਹਾ। ਠੀਕ ਹੋ ਤੇ ਬਾਕੀ ਜਿਸ ਤਰ੍ਹਾਂ ਉੱਗੇਗੀ ਅਸੀਂ ਅਪਡੇਟ ਕਰਦੇ ਰਹਾਂਗੇ। ਓਕੇ।